ਇੱਥੇ ਆ ਕੇ ਸਾਨੂੰ ਬਹੁਤ ਅੱਛਾ ਲੱਗਿਆ, ਬਹੁਤ ਵਧੀਆ। ਜੋ ਮੀਡੀਆ ਨੇ ਸਾਡੇ ਇੰਡੀਆ ਦੇ ਵਿੱਚ ਅਫਵਾਹ ਫੈਲਾ ਰੱਖੀ ਹੈ ਕਿ ਪਾਕਿਸਤਾਨੀ ਅੱਛੇ ਨਹੀਂ ਹੈਗੇ, ਉਸ ਤੋਂ ਸਭ ਉਲਟ ਹੈਗਾ। ਸਾਨੂੰ ਇੰਨੀ ਇੱਜ਼ਤ ਮਿਲੀ ਹੈ ਨਾ, ਸਲੂਟ ਹੈਗੀ ਇੱਥੇ ਸਾਰੇ ਪਾਕਿਸਤਾਨੀ ਵੀਰਾਂ ਨੂੰ ਔਰ ਪੁਲਿਸ ਫੋਰਸ ਨੂੰ। ਸਾਡੇ ਪੁਰਖਾਂ ਦੀ ਧਰਤੀ ਆ, ਜਨਮ ਭੂਮੀ ਆ, ਤੇ ਅਸੀਂ ਉੱਥੇ ਦਰਸ਼ਨਦਾਰਾਂ ਸਾਨੂੰ ਬਹੁਤ ਖੁਸ਼ੀ ਸੀ। ਭਾਰਤ ਸਰਕਾਰ ਨੇ ਸਾਡਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ, ਨਾਲ ਪਾਕਿਸਤਾਨ ਨੇ, ਦੋਨੇ ਦੇਸ਼ਾਂ ਨੇ ਰਲ ਕੇ ਸਾਡਾ ਮੇਲ ਕਰਵਾਇਆ, ਵੀਜ਼ੇ ਦੇ ਕੇ ਸਾਨੂੰ ਇਹਨਾਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਇਹ ਵਡਭਾਗੀ ਸਮਾਂ ਬਖਸ਼ਿਆ ਸਾਨੂੰ। ਸਰਦਾਰ ਜੀ ਕਿੱਥੋਂ ਆਏ? ਅਸੀਂ ਚੜ੍ਹਦੇ ਪੰਜਾਬ ਤੋਂ ਆਏ। ਨਹੀਂ, ਚੜ੍ਹਦੇ ਪੰਜਾਬ ਕਿਹੜੀ ਜਗ੍ਹਾ ਤੋਂ ਹੈ? ਅਸੀਂ ਜੀ ਪਿੰਡ ਸਾਡਾ ਬਲਟੋਆ ਵਾ। ਅੱਛਾ। ਜ਼ਿਲ੍ਹਾ ਸਾਡਾ ਪਹਿਲਾ ਪੁਰਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਸੀ, ਹੁਣ ਤਰਨਤਾਰਨ ਸਾਹਿਬ। ਸਰਦਾਰ ਜੀ ਆਪਣਾ ਨਾਂ ਕੀ ਹੈ? ਮਹਾਵੀਰ ਸਿੰਘ ਹੈ ਜੀ। ਮਹਾਵੀਰ। ਤੇ ਪਹਿਲੀ ਦਫਾ ਆਣਾ ਹੋਇਆ ਕਿ ਪਹਿਲੀ ਵਾਰੀ? ਪਹਿਲੀ ਦਫਾ ਆਏ। ਪਹਿਲੀ ਦਫਾ ਪਾਕਿਸਤਾਨ ਆਏ, ਪਹਿਲੀ ਦਫਾ ਲਾਹੌਰ ਆਏ, ਲਾਹੌਰ ਵਿੱਚ ਪਹਿਲੀ ਦਫਾ ਜੰਮੇ। ਪਹਿਲੀ ਵਾਰੀ। ਹਾਂ, ਜਿਹਨੇ ਸਾਡੇ ਬਾਬੇ ਦੱਸਦੇ ਨਾ ਬੜੇ। ਹਾਂਜੀ, ਕਹਾਵਤ ਲਾਹੌਰ ਨੇ ਕਿਹਾ ਜੰਮਿਆ ਨਹੀਂ। ਹਾਂਜੀ ਹਾਂਜੀ। ਬੁਰਾ ਨਾ ਮਨਾਇਆ ਜਾਨੀ ਤੁਸੀਂ ਜੰਮਣ ਆਏ। ਨਹੀਂ, ਕਹਾਵਤ ਬਣੀ ਵਾਕਿਆ। ਹਾਂਜੀ। ਸਰਦਾਰ ਜੀ ਤੁਸੀਂ ਆਣਾ ਸੀ ਉਧਰੋਂ, ਤੁਹਾਡੇ ਮਨ 'ਚ ਕੀ ਵਿਚਾਰ ਸਨ, ਕੀ ਕਹਿਣਾ ਚਾਹੋਗੇ ਸਾਡੇ ਆਡੀਅנס ਨੂੰ? ਨਹੀਂ ਜੀ, ਸਾਡੇ ਮਨ 'ਚ ਬਹੁਤ ਖੁਸ਼ੀ ਸੀ, ਕਿਉਂਕਿ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਦਾ ਨਨਕਾਣਾ ਸਾਹਿਬ ਜਨਮ ਹੋਇਆ ਵਾ। ਹੁਣ ਅਸੀਂ ਚੂਨਾ ਮੰਡੀ ਚੱਲੇ, ਜਿੱਥੇ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮ ਹੋਇਆ। ਸਾਡੇ ਪੁਰਖਾਂ ਦੀ ਧਰਤੀ ਆ, ਜਨਮ ਭੂਮੀ ਆ, ਤੇ ਅਸੀਂ ਉੱਥੇ ਦਰਸ਼ਨਦਾਰਾਂ ਸਾਨੂੰ ਬਹੁਤ ਖੁਸ਼ੀ ਸੀ, ਤੇ ਸਾਨੂੰ ਬੜਾ ਇਸ ਗੱਲ ਦਾ ਚਾਅ ਸੀ ਜਦੋਂ ਅਸੀਂ ਆਉਣਾ ਸੀ। ਅੱਛਾ ਭਾਜੀ, ਤੁਸੀਂ ਸਾਨੂੰ ਥੋੜਾ ਆਪਣਾ ਪਿਛੋਕੜ ਦੱਸੋ ਕਿ ਤੁਹਾਡੇ 47 ਤੋਂ ਪਹਿਲਾਂ ਵੰਡ ਵਾਲੇ ਕਿੱਥੋਂ ਗਏ ਨੇ ਘਰ ਦੇ? ਜਿਹੜੇ ਸਾਡੇ ਬਜ਼ੁਰਗ ਆ ਜੀ, ਉਹ ਜਿਹੜਾ ਅਸੀਂ ਤੁਹਾਨੂੰ ਪਿੰਡ ਦੱਸਿਆ ਬਲਟੋਆ, ਸਾਡੇ ਜੱਦੀ ਉੱਥੋਂ ਦੇ। ਅਸੀਂ ਉੱਥੇ ਹੀ ਰਹੇ 47 ਚ ਵੀ। 47 ਤੋਂ ਪਹਿਲਾਂ ਦੇ ਵੀ ਅਸੀਂ ਉੱਥੇ ਹੀ ਆ। ਸਰਦਾਰ ਜੀ, ਆਣ ਲੱਗਾ ਕੋਈ ਮਨ 'ਚ ਖੌਫ ਆਇਆ ਸੀ ਵੀ ਪਾਕਿਸਤਾਨ ਜਾ ਰਹੇ ਆ? ਤੁਹਾਡੀ ਮੀਡੀਆ ਬੜਾ ਡਰਾਉਂਦੀ ਹੈ ਨਾ। ਇਹ ਆਪੋ ਆਪਣੇ ਖਿਆਲ ਹੁੰਦੇ ਬੰਦੇ। ਹਾਂਜੀ। ਸਾਨੂੰ ਸਾਡੇ ਗੁਰੂ ਸਾਹਿਬ ਨੇ ਜਿਹੜਾ ਸਿਖਾਇਆ ਵਾ, ਜਿਹੜੇ ਗੁਰੂਆਂ ਦੇ ਅਸੀਂ ਦਰਸ਼ਨ ਕਰਨ ਆਏ ਆ, ਉਹਨਾਂ ਨੇ ਤੇ ਸਾਡੇ ਨੂੰ ਇਹੀ ਸਿਖਾਇਆ। ਉਹਨਾਂ ਹਿੰਦੂਆਂ, ਉਹਨਾਂ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ, ਚਾਹੇ ਉਹ ਹਿੰਦੂ ਤੇ ਉਹ ਜ਼ੁਲਮ ਹੁੰਦਾ ਸੀ, ਚਾਹੇ ਮੁਸਲਮਾਨ ਤੇ ਹੁੰਦਾ ਸੀ, ਕਿਸੇ ਵੀ ਧਰਮ ਤੋਂ। ਸਾਨੂੰ ਖਾਲਸਾ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਦਾਰੀਆਂ ਬਖਸ਼ਤੀਆਂ। ਇਸ ਕਰਕੇ ਸਾਨੂੰ ਨਾ ਹਿੰਦੁਸਤਾਨ ਚ ਰਹਿੰਦਿਆਂ ਕੋਈ ਖੌਫ ਆ, ਨਾ ਸਾਨੂੰ ਕੋਈ ਪਾਕਿਸਤਾਨ ਤੋਂ ਖੌਫ ਆ, ਨਾ ਸਾਨੂੰ ਕੋਈ ਅਮਰੀਕਾ ਤੋਂ, ਕਿਉਂਕਿ ਨਾ ਸਾਡੇ ਗੁਰੂ ਸਾਹਿਬ ਨੇ ਆਖਿਆ ਵੀ ਨਾ ਕਿਸੇ ਨੂੰ ਖੌਫ ਦੇਣਾ ਵਾ, ਨਾ ਕਿਸੇ ਨੂੰ ਖੌਫ ਦੇਣਾ, ਨਾ ਕਿਸੇ ਨੂੰ ਡਰਾਉਣਾ, ਤੇ ਨਾ ਕਿਸੇ ਤੋਂ ਡਰ ਮਨ ਚ ਭੈ ਨਹੀਂ ਰੱਖਣਾ। ਗੁਰੂ ਸਾਹਿਬ ਦਾ ਭੈ ਰੱਖਣਾ, ਗੁਰੂ ਸਾਹਿਬ ਦਾ ਹੀ ਖੌਫ ਰੱਖਣਾ ਹੈ। ਅੱਛਾ। ਹਾਂ, ਤੀਸਰੇ ਤੇ ਸਾਡੇ ਤੁਸੀਂ ਭਾਈ ਜੇ। ਅੱਛਾ, ਤੁਸੀਂ ਆਪਣੇ ਆਵਾਮ ਨੂੰ ਕੋਈ ਪੈਗਾਮ ਦੇਣਾ ਚਾਹੋ, ਚੜ੍ਹਦੇ ਪੰਜਾਬ ਵਾਲੇ ਨੂੰ, ਕੋਈ ਪਿਆਰ ਮੁਹੱਬਤ ਜੋ ਤੁਸੀਂ ਵੇਖਿਆ, ਜੋ ਤੁਹਾਡੇ ਮਨ ਚ ਕਹਿਣਾ ਚਾਹੋ ਤੁਸੀਂ? ਨਹੀਂ, ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਵੀ ਅਸੀਂ ਦਰਸ਼ਨਾਂ ਨੂੰ ਆਏ ਆ, ਤੇ ਸਾਡੀ ਬਹੁਤ ਜ਼ਿਆਦਾ ਇੱਜ਼ਤ ਕੀਤੀ ਆ, ਮਾਣ ਸਤਿਕਾਰ ਬਹੁਤ ਹੋਇਆ ਵਾ, ਤੇ ਸਾਨੂੰ ਬੜਾ ਪਿਆਰ ਕੀਤਾ ਗਿਆ ਵਾ। ਤੇ ਇਸ ਕਰਕੇ ਅਸੀਂ ਕਹਿੰਦੇ ਜਿਹਦੇ ਵੀ ਮਨ ਚ ਕੋਈ ਯਾਤਰਾ ਦਾ ਵਾ, ਜੇ ਕੋਈ ਮਨ ਚ ਖੌਫ ਆ ਤਾਂ ਉਹ ਨਹੀਂ ਰੱਖੋ, ਤੇ ਆਪਦੇ ਦਰਸ਼ਨਦਾਰੇ ਕਰਨ ਆਓ। ਕੋਈ ਡਰ ਨਹੀਂ ਆ, ਕਿਸੇ ਗੱਲ ਦਾ ਕੋਈ ਖੌਫ ਨਹੀਂ। ਠੀਕ ਹੈ ਜੀ। ਤੁਸੀਂ ਥੋੜਾ ਕੋਈ ਰੋਵੋਗੇ ਨਾ, ਥੋੜੇ ਕਰ ਤੁਸੀਂ ਵੀ ਕਰੋ ਬਜ਼ੁਰਗੋ, ਤੁਹਾਡਾ ਨਾਮ ਜੋ ਤੁਹਾਡੇ ਮਨ ਚ ਜੋ ਤੁਸੀਂ ਕਹਿਣਾ ਚਾਹੋ। ਸਾਡੇ ਮਹਿਮਾਨ ਪਿੰਡ ਬਲਟੋਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੇ ਇਲਾਕੇ ਦਾ ਹੀ, ਪਾਕਿਸਤਾਨੀ ਸਾਰੇ ਪਾਕਿਸਤਾਨੀਆਂ ਦਾ, ਬਹੁਤ ਸਾਰੀ ਕੌਮ ਦਾ, ਕੋਈ ਗਲਤ ਨਹੀਂ, ਐ ਸਾਰੇ ਇਤਮਾਨ ਕਰਦੇ ਸਾਰਿਆਂ ਦਾ। ਬਾਬਾ ਜੀ, ਤੁਹਾਡੇ ਜਿਹੜੇ ਨੇ ਪਿਛੋਕੜ ਕਿੱਥੋਂ ਦਾ? ਇੱਧਰ ਦੇ ਵੱਡੇ ਕਿ ਸਾਡੇ ਬਲਟੋਏ ਦਾ ਹੀ ਆ ਜੀ, ਖਾਸ ਹੀ ਬਲਟੋਆ। 47 ਤੋਂ ਪਹਿਲਾਂ ਦੇ ਉਧਰ ਪਹਿਲਾਂ ਦਾ ਅੰਮ੍ਰਿਤਸਰ ਜ਼ਿਲ੍ਹਾ। ਅੱਛਾ। ਅੰਮ੍ਰਿਤਸਰ ਜ਼ਿਲ੍ਹਾ ਤੇ ਆਪਣਾ ਪਿੰਡ ਬਲਟੋਆ। ਪੁਰਾਣਾ ਜ਼ਿਲ੍ਹਾ ਲਾਹੌਰ ਹੀ ਸੀ। ਪੁਰਾਣਾ ਜ਼ਿਲ੍ਹਾ ਸਾਡਾ ਲਾਹੌਰ ਹੀ, ਕਸੂਰ ਤਹਿਸੀਲ ਸੀ ਸਾਡੀ, ਤੇ ਮੁੜ ਕੇ ਚਲੋ ਵੰਡ ਵੇਲੇ ਹੁਣ ਪਿਆਰ ਮੁਹੱਬਤ ਸਹੀ ਮਿਲਿਆ ਫਿਰ ਤੁਹਾਨੂੰ? ਹਾਂ, ਬਹੁਤ ਅੱਛਾ ਪਿਆਰ ਮੁਹੱਬਤ ਮਿਲਿਆ। ਬਾਰ-ਬਾਰ ਆਉਂਦੇ ਰਹੋਗੇ ਪਾਕਿਸਤਾਨ? ਹਾਂਜੀ। ਕਿੱਥੋਂ ਤਸ਼ਰੀਫ ਲਿਆਏ ਭੈਣ ਜੀ? ਅਸੀਂ ਦਿੱਲੀ ਤੋਂ ਲੈ ਕੇ ਆਏ, ਇੰਡੀਆ ਤੋਂ। अच्छा, दिल्ली दे? हाँ जी, दिल्ली। पंजाबी ज़बान समझ आती है? बिल्कुल समझ आती है। बोलना आता कि नहीं? बिल्कुल आंदा है। बोल भी लेते हैं? ਅਸੀਂ ਪੰਜਾਬ ਦੇ ਹੀ ਆ। अच्छा। ਇੱਥੇ ਆ ਕੇ ਸਾਨੂੰ ਬਹੁਤ ਅੱਛਾ ਲੱਗਿਆ, ਬਹੁਤ ਵਧੀਆ। ਜੋ ਮੀਡੀਆ ਨੇ ਸਾਡੇ ਇੰਡੀਆ ਦੇ ਵਿੱਚ ਅਫਵਾਹ ਫੈਲਾ ਰੱਖੀ ਹੈ ਕਿ ਪਾਕਿਸਤਾਨੀ ਅੱਛੇ ਨਹੀਂ ਹੈਗੇ, ਉਸ ਤੋਂ ਸਭ ਉਲਟ ਹੈਗਾ। ਸਾਨੂੰ ਇੰਨੀ ਇੱਜ਼ਤ ਮਿਲੀ ਹੈ ਨਾ, ਸਲੂਟ ਹੈਗੀ ਇੱਥੇ ਸਾਰੇ ਪਾਕਿਸਤਾਨੀ ਵੀਰਾਂ ਨੂੰ ਔਰ ਪੁਲਿਸ ਫੋਰਸ ਨੂੰ। ਸਹੀ, ਤੁਹਾਡਾ ਨਾਂ ਕੀ? ਬਲਵਿੰਦਰ ਕੌਰ। ਬਲਵਿੰਦਰ ਕੌਰ। ਪਹਿਲੀ ਦਫਾ ਆਏ ਤੁਸੀਂ ਪਾਕਿਸਤਾਨ? ਹਾਂਜੀ, ਖੌਫ ਆਇਆ ਸੀ ਮਨ ਚ ਕਿ ਜਦੋਂ ਆਣਾ ਸੀ? ਕੋਈ ਸਹੇਲੀਆਂ ਨੇ, ਕੋਈ ਰਿਸ਼ਤੇਦਾਰਾਂ ਨੇ ਡਰਾਇਆ ਸੀ? ਬਿਲਕੁਲ ਡਰਾਇਆ ਸੀ ਕਿ ਨਹੀਂ ਜਾਓ, ਇਹ ਕੰਟਰੀ ਅੱਛੀ ਨਹੀਂ ਹੈਗੀ, ਇਸ ਕੰਟਰੀ ਚ ਤੁਸੀਂ ਨਹੀਂ ਜਾਓ, ਖਾਸ ਕਰਕੇ ਇਕੱਲੇ ਨਹੀਂ ਜਾਓ। ਤੁਸੀਂ ਸਾਡੇ ਬੇਟੇ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਤੇ ਨਹੀਂ ਜਾਓ। ਜਦੋਂ ਆਏ ਹੋ ਇੰਡੀਆ ਦੇ ਵਿੱਚੋਂ ਤੇ ਸਵਾਗਤ ਸਹੀ ਹੋਇਆ ਉੱਥੇ? ਬਹੁਤ ਅੱਛਾ ਹੋਇਆ, ਬਿਲਕੁਲ। ਮਾਲਾ ਪਈਆਂ ਨੇ ਫੁੱਲਾਂ ਦੀਆਂ,
ਫੁੱਲ ਵਰਸਾਏ ਗਏ ਨੇ ਸਾਡੇ ਤੇ, ਸਾਨੂੰ ਬਹੁਤ ਅੱਛਾ ਲੱਗਿਆ। ਸਾਡੀ ਸਰਕਾਰ ਵੱਲੋਂ ਕੋਈ ਸ਼ਿਕਵਾ ਸ਼ਿਕਾਇਤ ਹੋਵੇ ਨਹੀਂ ਬਿਲਕੁਲ ਕਿਸੇ ਕਿਸਮ ਦਾ? ਕਿਸੇ ਸਿਕਿਉਰਿਟੀ ਵਾਲੇ ਸਾਡੇ ਸਹੀ ਪੇਸ਼ ਆਏ ਤੁਹਾਨੂੰ? ਬਹੁਤ ਅੱਛੇ ਤਰੀਕੇ, ਗੱਡੀਆਂ ਦਾ ਪ੍ਰਬੰਧ ਸਹੀ ਸੀ? ਗੱਡੀਆਂ ਦਾ ਪ੍ਰਬੰਧ ਵੀ ਬਹੁਤ ਅੱਛਾ ਸੀ। ਹੈਲਪ ਦੀ ਜ਼ਰੂਰਤ ਪਈ ਹੈ ਤਾਂ ਉਹ ਵੀ ਉਹਨਾਂ ਨੇ ਬਹੁਤ ਅੱਛੀ ਦਿੱਤੀ ਹੈ। ਹੁਣ ਜਿਵੇਂ ਵੱਡੇ ਕੋਲ ਸੂਟਕੇਸ ਹੈਗੇ ਨੇ, ਅਸੀਂ ਲੈ ਕੇ ਨਹੀਂ ਚੱਲ ਸਕਦੇ, ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹੈ। ਮੈਂ ਦੱਸਿਆ ਸੀ ਕਿ ਮੇਰਾ ਬੇਟਾ ਉੱਚਾ ਸੁਣਦਾ ਹੈ, ਉਹਨਾਂ ਨੇ ਮੈਨੂੰ ਲਾਈਨ ਚੋਂ ਕੱਢ ਕੇ ਸਭ ਤੋਂ ਅੱਗੇ ਬਾਹਰ ਕਰ ਦਿੱਤਾ ਕਿ ਤੁਸੀਂ ਭੈਣ ਜੀ ਪਹਿਲੇ ਚਲੇ ਜਾਓ। ਬੜੀ ਗੱਲ। ਬਹੁਤ ਮੈਂ ਸ਼ੁਕਰੀਆ ਅਦਾ ਕਰਦੀ ਹਾਂ। ਤੇ ਹੁਣ ਕਿੱਥੇ ਜਾ ਰਹੇ ਤੁਸੀਂ? ਮਾਰਕੀਟ ਜਾ ਰਹੇ ਹੈਗੇ ਅਸੀਂ। ਮਾਰਕੀਟ ਘੁੰਮ ਕੀ ਇਰਾਦਾ? ਕੋਈ ਆਪਣੇ ਬੱਚਿਆਂ ਵਾਸਤੇ ਕੋਈ ਲੈਣਾ ਖਰੀਦਣਾ? ਬੱਚਿਆਂ ਸੇ ਸੂਟ ਸਾਟ ਲਵਾਂਗੇ, ਬੇਟੀਆਂ ਪਸੰਦ ਕਿਹੜੀ ਨੂੰ ਸ਼ੈ? ਬਸ ਪਾਕਿਸਤਾਨ ਦੀ ਪਸੰਦ ਕਿਹੜੀ ਸ਼ੈ ਹੈ? ਪਾਕਿਸਤਾਨੀ ਸੂਟ ਹੀ ਹੈਗੇ ਨੇ ਸਾਨੂੰ ਤੇ। ਕੁਝ ਇਹ ਤੇ ਹੁਣ ਦੇਖੋ ਜੀ ਜਾ ਕੇ ਪਤਾ ਲੱਗੇਗਾ ਇੱਥੋਂ ਦੀਆਂ ਕੀ ਨਹੀਂ ਭੈਣ ਜੀ, ਕਈ ਦਫਾ ਹੁੰਦਾ ਨਾ ਜਿਵੇਂ ਕਿ ਮੈਂ ਸਾੜੀ ਲੈਣੀ, ਮੈਂ ਸੂਟ ਲੈਣਾ, ਮੈਂ ਜੁੱਤੀ ਲੈਣੀ, ਮੈਂ ਵਗੈਰਾ ਲਵਾਂਗੇ, ਸੂਟ ਲਵਾਂਗੇ, ਪੰਜਾਬੀ। ਤੁਸੀਂ ਵੀ ਪਹਿਲੀ ਦਫਾ ਆਏ? ਹਾਂਜੀ, ਫਸਟ ਇੱਕ ਟਾਈਮ ਪਰਿਵਾਰ ਹੈ ਸਾਰਾ ਤੁਸੀਂ? ਨਹੀਂ ਜੀ, ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ। ਤੁਸੀਂ ਅੰਮ੍ਰਿਤਸਰ ਦੇ ਹੋ? ਹਾਂਜੀ, ਮੈਂ ਅੰਮ੍ਰਿਤਸਰ ਤੋਂ ਅੱਛਾ ਆਈ ਅੱਛਾ ਹਾਂ। ਪਿੰਡ ਚੋਂ ਕੋਈ ਪਿੰਡ ਹੈ ਉੱਥੇ? ਨਹੀਂ ਜੀ, ਮੇਨ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਤੋਂ। ਸ਼ਹਿਰ ਚੋਂ? ਹਾਂਜੀ। ਤੇ ਆਪਣਾ ਨਾਂ ਕੀ ਹੈ ਭੈਣ? ਮੇਰਾ ਜੀ ਪਰਮਜੀਤ ਕੌਰ। ਪਰਮਜੀਤ ਕੌਰ। ਹਾਂਜੀ। ਤੁਹਾਡਾ ਪਹਿਲੀ ਦਫਾ ਫੇਰਾ? ਹਾਂਜੀ, ਪਹਿਲੀ ਦਫਾ। ਕਿਵੇਂ ਦਾ ਪਿਆਰ ਮੁਹੱਬਤ ਮਿਲਿਆ? ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ। ਤੁਹਾਡੇ ਜਿੰਨਾ ਦਿਲ- ਕੀ ਸਾਨੂੰ ਕਿਹਾ ਸੀਗਾ ਉਸ ਤੋਂ ਉਲਟੀ ਸਮਝ ਲਓ ਅੱਛਾ ਅੱਛਾ। ਵੀ ਇਸ ਤੁਸੀਂ ਤੇ ਉਲਟੀ ਹੈ। ਪਾਕਿਸਤਾਨੀ ਔਰ ਇੰਡੀਅਨ ਮਾਮ ਨੂੰ ਕੁਝ ਕਹਿਣਾ ਚਾਹੋ? ਕੋਈ ਤੁਹਾਡੇ ਦਿਲ ਚ ਦਿਲ ਦੀ ਅਸੀਂ ਤਮੰਨਾ ਇਹੀ ਸੀ? ਚਾਹੁੰਦੇ ਆ ਵੀ ਜਿਹੜੀ ਵੀ ਇਹ ਇਹਨਾਂ ਨੇ ਬਾਰਡਰ ਲਾਈਨ ਬਣਾਈ ਹੋਈ ਆ, ਹੂੰ ਇਹਨੂੰ ਬਿਲਕੁਲ ਖਤਮ ਹੋ ਜਾਏ, ਦੋਨੋਂ ਇੱਕ ਹੋ ਜਾਣ। ਆਪਸੀ ਤੁਸੀਂ ਲੋਕ ਵੀ ਆ ਜਾ ਸਕੋ, ਅਸੀਂ ਲੋਕ ਵੀ ਆ ਜਾ ਸਕੀਏ, ਕੋਈ ਪਾਸਪੋਰਟ, ਕੋਈ ਪਰੇਸ਼ਾਨੀ, ਕੋਈ ਇਸ ਤਰ੍ਹਾਂ ਦੀ ਵੀ ਫਾਰਮੈਲਿਟੀ ਨਾ ਕਰਨੀ ਪਵੇ। ਅੱਛਾ ਭੈਣ ਜੀ, ਤੁਹਾਡੇ ਸ਼ੋਕਰ ਦਾ ਪਤਾ ਤੁਹਾਡੇ 47 ਤੋਂ ਪਹਿਲਾਂ ਤੁਹਾਡਾ ਉਧਰ ਦਾ ਇਧਰੋਂ ਗਏ ਵੱਡੇ ਪਤਾ ਕੋਈ? ਵੱਡੇ ਇਧਰੋਂ ਹੀ ਗਏ ਨੇ, ਪਰ ਸ਼ਾਇਦ ਰਾਵਲਪਿੰਡੀ ਦੇ ਨੇ, ਮੈਨੂੰ ਪੱਕਾ ਨਹੀਂ ਪਤਾ। ਇੱਕ ਬੰਨੂ ਦੇ ਵੀ ਹੈਗੇ ਨੇ, ਨਾਮ ਸੁਣਦੇ ਸੀ ਆਪਣੇ ਫੋਰਫਾਦਰਸ ਕੋਲੋਂ, ਬੰਨੂ ਔਰ ਰਾਵਲਪਿੰਡੀ। ਤੁਹਾਡੇ ਦਾਦਾ ਜੀ ਗਏ ਸੀ? ਦਾਦਾ ਜੀ? ਹਾਂਜੀ ਦਾਦਾ ਜੀ, ਮੇਰੇ ਫਾਦਰ ਵੀ ਇੱਥੇ ਹੀ ਸਨ ਪਹਿਲੇ। ਅੱਛਾ ਮੈਂ ਆਪਣੇ ਫਾਦਰ ਦੀ ਵੀ ਗੱਲਾਂ ਕਰਦੇ ਸਨ। ਹਾਂਜੀ ਹਾਂਜੀ। ਮੇਰੇ ਫਾਦਰ ਤੇ ਪੰਜਾਬ ਪੁਲਿਸ ਵਿੱਚ ਸੀਗੇ, ਡੀਐਸਪੀ। ਅੱਛਾ ਅੱਛਾ ਅੱਛਾ। ਹਾਂਜੀ, ਹੁਣ ਤੇ ਉਹਨਾਂ ਦੇ ਐਕਸਪਾਇਰ ਹੋ ਗਏ ਨੇ। ਡੈਥ ਹੋ ਗਈ? ਹਾਂਜੀ, ਡੈਥ ਹੋ ਗਈ ਹੈ। ਤੇ ਉਹ ਚਲੋ ਬੜੀ ਮਿਹਰਬਾਨੀ। ਤੁਸੀਂ ਦੱਸੋ ਭੈਣ ਜੀ ਨਾਲ ਥੋੜੀ ਗੱਲ ਕੀ ਆਈਟਮ ਆ ਜੀ ਇੱਥੋਂ ਦੀ? ਕੀ ਤੁਹਾਨੂੰ ਲੈ ਕੇ ਚੱਲਨੇ ਮਾਰਕੀਟ ਜਾ ਰਹੇ ਹਾਂ, ਤੁਹਾਨੂੰ ਸਾਰਾ ਵਿਜ਼ਿਟ ਕਰਾਣੇ। ਸਾਨੂੰ ਪਤਾ ਲੱਗੇ। ਭੈਣ ਤੁਹਾਡਾ ਨਾਂ ਕੀ? ਮੇਰਾ ਨਾਮ ਲਖਵਿੰਦਰ ਕੌਰ। ਲਖਵਿੰਦਰ ਕੌਰ। ਤੁਹਾਡੇ ਪਹਿਲਾ ਫੇਰਾ ਪਾਕਿਸਤਾਨ? ਹਾਂਜੀ, ਮੇਰਾ ਵੀ ਪਹਿਲਾ ਫੇਰਾ। ਤੇ ਫਿਰ ਕਿਵੇਂ ਦਾ ਲੱਗਾ ਪਾਕਿਸਤਾਨ? ਬਹੁਤ ਪਾਕਿਸਤਾਨੀ ਹੀ ਇਮਾਮ? ਹਾਂਜੀ, ਬਹੁਤ ਵਧੀਆ ਲੱਗਾ। ਬਹੁਤ ਵਧੀਆ ਪ੍ਰਬੰਧ ਨੇ ਇੱਥੇ, ਸਿਕਿਉਰਿਟੀ ਵੀ ਬਹੁਤ ਵਧੀਆ ਮਿਲੀ ਆ। ਬੱਸਾਂ 'ਚ ਵੀ ਸਾਨੂੰ ਪੂਰਾ ਖਾਣ ਪੀਣ ਮਿਲਿਆ, ਪਾਣੀ ਵੀ ਮਿਲਿਆ ਪੀਣ ਨੂੰ। ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਉਹ ਸਾਡਾ ਕਹਿਣਾ ਮੰਨਦੇ ਨੇ, ਬਹੁਤ ਸਾਡੀ ਹੈਲਪ ਕਰਦੇ ਨੇ, ਬਹੁਤ ਪਿਆਰ ਦਿੰਦੇ ਨੇ। ਅਸੀਂ ਚਾਹੁੰਦੇ ਆ ਕਿ ਸਾਡਾ ਤੇ ਤੁਹਾਡਾ ਪੰਜਾਬ ਇੱਕ ਹੀ ਹੋ ਜਾਏ, ਅਸੀਂ ਇੱਧਰ ਆਈਏ, ਤੁਸੀਂ ਉੱਧਰ ਆਓ। ਹਾਂ, ਆਸਾਨੀ ਹੋ ਜਾਣੀ। ਹਾਂਜੀ, ਚਲੋ ਆਸਾਨੀ ਵੀਜ਼ੇ ਹੋ ਜੀ ਜਾਏ। ਥੋੜੀ ਆਸਾਨੀ। ਬਾਕੀ ਮੇਰੇ ਦਾਦਕੇ ਭਾਈਚਾਰਾ ਵੀ ਵਧੇਗਾ। ਹਾਂਜੀ, ਭਾਈਚਾਰਾ ਵਧ ਗਿਆ। ਬਾਕੀ ਮੇਰੇ ਦਾਦਕਾ ਪਰਿਵਾਰ ਇੱਧਰ ਦੇ ਸੀ, ਲਾਹੌਰ ਜ਼ਿਲ੍ਹਾ ਪਿੰਡ ਕਰਨਕੇ ਦੇ। ਅੱਛਾ ਅੱਛਾ, ਉੱਥੋਂ ਗਏ ਆਪਣੇ? ਹਾਂਜੀ, ਉੱਥੋਂ ਗਏ। ਦਾਦਕੇ ਤੁਹਾਡੇ ਉੱਥੋਂ ਗਏ? ਹਾਂਜੀ, ਦਾਦਕੇ ਇੱਥੋਂ ਗਏ। ਥੋੜਾ ਕੁ ਪਿਛੋਕੜ ਦੱਸੋ ਉਹਨਾਂ ਦਾ, ਕਿਵੇਂ ਗਏ ਸੀ? ਕੋਈ ਖੈਰ ਕਿਵੇਂ ਪਹੁੰਚੇ? ਕੋਈ ਬਾਰਡਰ ਮੰਡਲਾ ਹੋਇਆ ਹੈ? ਕਿਵੇਂ ਨਹੀਂ, ਵੱਡ ਵਡੇਲਾ ਉਹਨਾਂ ਨੂੰ ਕੁਝ ਨਹੀਂ ਹੋਇਆ, ਉਹ ਖੈਰ ਪਹੁੰਚ ਗਏ, ਖੈਰ ਨੂੰ ਪਹੁੰਚ ਸਹੀ ਸਮਾਂ ਪਹੁੰਚ ਗਏ। ਬਾਕੀ ਇੱਥੇ ਉਹ ਬਹੁਤ ਅਮੀਰ ਸੀ, ਉੱਥੇ ਜਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਜ਼ਮੀਨ ਜਿਹੜੀ ਉਹ ਘੱਟ ਮਿਲੀ। ਇਸ ਦੋਵਾਂ ਪਾਸੇ ਇੰਜ ਹੋਇਆ, ਜਿਹੜੇ ਤੋਂ ਗਏ ਨਾ, ਕੋਈ ਜ਼ਮੀਨਾਂ ਕਈਆਂ ਨੂੰ ਮਿਲੀਆਂ, ਕਈਆਂ ਨੂੰ ਘੱਟ ਮਿਲੀਆਂ, ਕਈਆਂ ਦੀ ਉਧਰੋਂ ਨਹੀਂ ਆਈਆਂ, ਇਧਰੋਂ ਉਧਰ ਗਈਆਂ ਨਹੀਂ, ਹੈ ਬਾਤ ਨਹੀਂ ਹੋਈ। ਇੱਥੇ ਮੇਰੇ ਦਾਦਕਾ ਪਰਿਵਾਰ ਜਿਹੜਾ ਬਹੁਤ ਅਮੀਰ ਸੀ, ਅੱਛਾ ਕਹਿੰਦੇ ਕਹੁੰਦੇ ਸਰਦਾਰ ਸੀ, ਪਰ ਜਦੋਂ ਫਿਰ ਇੰਡੀਆ ਗਏ ਉੱਥੇ ਉਹਨਾਂ ਨੂੰ ਜ਼ਮੀਨ ਘੱਟ ਮਿਲੀ। ਅੱਛਾ, ਤੁਹਾਡੀ ਕਾਸਟ ਕਿਹੜੀ? ਢਿੱਲੋਂ ਢਿੱਲੋਂ ਜੱਟ, ਤੁਸੀਂ? ਹਾਂਜੀ। ਤੁਹਾਡੀ ਕਾਸਟ? ਸਾਡੀ ਜੀ ਹੈਗੀ ਹੈ ਖੱਤਰੀ ਹੈਗੀ ਖੱਤਰੀ। ਅੱਛਾ ਅੱਛਾ, ਹਿੰਦੂ ਖੱਤਰੀ ਤੁਸੀਂ? ਜੀ ਖੱਤਰੀ? ਖੱਤਰੀ। ਤੁਹਾਡੀ ਕਿਹੜੀ ਅਸੀਂ ਕਾਸਟ? ਚਾਵਲਾ ਹੈਗੇ, ਵੈਸੇ ਅਸੀਂ ਸ਼ਾਹ ਪਰਿਵਾਰ ਚੋਂ ਹੈਗੇ ਆ। ਅੱਛਾ ਅੱਛਾ। ਸੋਮਾ ਸ਼ਾਹ ਜੀ ਹੈਗੇ ਨੇ, ਤੁਸੀਂ ਕਥਾ ਸੁਣੀ ਹੋਏਗੀ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਸਰੋਵਰ ਅੰਮ੍ਰਿਤਸਰ ਬਣਾਉਣ ਵੇਲੇ ਆਪਣੀ ਗੁੰਗਲੀਆਂ ਵੇਚਦੇ ਹੁੰਦੇ ਸੀਗੇ, ਸੋਮਾ ਸ਼ਾਹ ਜੀ। ਅਸੀਂ ਉਸ ਪਰਿਵਾਰ ਵਿੱਚੋਂ ਹੈਗੇ ਆ। ਅੱਛਾ ਅੱਛਾ। ਹਾਂਜੀ, ਸ਼ਾਹ ਪਰਿਵਾਰ ਚੋਂ ਹੈਗੇ ਆ। ਅੱਛਾ, ਜਾ ਕੇ ਹੁਣ ਤੁਸੀਂ ਆਪਣਾ ਕੀ, ਜਦੋਂ ਇੰਡੀਆ ਜਾਣਾ, ਤੁਹਾਨੂੰ ਤੁਹਾਡੇ ਦਿਲ 'ਚ ਖੌਫ ਬਿਠਾਇਆ ਸੀ? ਸਾਰੇ ਸਹੇਲੀਆਂ ਨੇ, ਆਪਣੇ ਰਿਸ਼ਤੇਦਾਰਾਂ ਕਿਹਾ ਸੀ ਕਿ ਕੋਈ ਮੀਡੀਆ ਕੀ ਕਹੋਗੇ ਜਾ ਕੇ? ਇਹ ਕਹਾਂਗੇ ਕਿ ਸਾਨੂੰ ਬਹੁਤ ਇੱਜ਼ਤ ਮਾਣ ਮਿਲੀ ਹੈ ਕਿ ਸਭ ਕਰੋ ਕੇ ਜਾਓ। ਬਿਲਕੁਲ। ਅਸੀਂ ਤਾਂ ਦੁਬਾਰਾ ਆਣਾ ਚਾਹਾਂਗੇ। ਵਿਦਿਆਰਥੀ ਕਰਦਾ ਸਾਡੇ ਨਾਲ ਬੜਾ ਪਿਆਰ ਕਰਦਾ, ਬੜਾ ਬਹੁਤ। ਮੈਂ ਤਾਂ ਦੁਬਾਰਾ ਆਣਾ ਚਾਹਾਂਗੀ, ਮੇਰੀ ਤੇ ਦਿਲ ਦੀ। ਵੇਖੋ, ਸਾਰਾ ਮੀਡੀਆ ਦਾ ਉਲਟ ਨਿਕਲਿਆ ਨਾ ਸਾਰਾ। ਬਿਲਕੁਲ ਇੰਜ ਉਲਟ ਸਾਡੇ ਵੀ, ਨਿਕਲਿਆ। ਸਾਡੀ ਜਿਹੜੀ ਮੀਡੀਆ ਨਾ, ਇਧਰ ਮੀਡੀਆ ਕਹਿ ਰਿਹਾ, ਸਾਡੀ ਜਿਹੜੀ ਆਵਾਮ ਪਾਕਿਸਤਾਨੀ, ਉਹਨਾਂ ਦੇ ਦਿਲ 'ਚ ਵੀ ਇੰਜ ਖੌਫ ਹੈ, ਜਿਹੜਾ ਉਧਰ ਕੇ ਪਤਾ ਨਹੀਂ ਕੀ ਬਣ ਜਾਣਾ, ਜੀ। ਪਤਾ ਨਹੀਂ ਕੀ, ਉਹ ਵੀ ਇੰਜ ਡਰਦੇ ਨੇ। ਬਾਕੀ ਉੱਥੇ ਵੀ ਤਾਂ ਤੁਸੀਂ ਲੋਕ ਆਓਗੇ, ਤੁਸੀਂ ਬੇਫਿਕਰ ਹੋ ਕੇ ਆਓ, ਤੁਹਾਨੂੰ ਵੀ ਕੁਝ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ। ਅੱਛਾ, ਤੁਹਾਡੇ ਇਲਾਕਿਆਂ ਦੇ ਵਿੱਚ ਭੈਣ ਜੀ, ਤਿੰਨਾਂ ਨੂੰ ਤੁਹਾਨੂੰ ਇਕੱਠੇ ਸਵਾਲ ਕਰਦੇ, ਤੁਹਾਡੇ ਇਲਾਕੇ ਵਿੱਚ ਮੁਸਲਮਾਨ ਉਧਰ ਕੋ ਰਹਿੰਦੇ ਹੋਣ, ਹੈ ਨਾ? ਲੱਗ ਲੱਗ ਮੇਰੇ ਵਰਕਰ ਮੁਸਲਮਾਨ ਨੇ, ਮੈਂ ਬੁਟੀਕ ਚਲਾਉਂਦੀ ਹੈਗੀ ਆ। ਅੱਛਾ, ਤੁਹਾਡਾ ਬੁਟੀਕ ਹੈ ਉੱਥੇ? ਬੁਟੀਕ ਹੈਗਾ ਤੇ ਮੇਰੇ ਵਰਕਰ ਜੋ ਹੈਗੇ ਨੇ ਸਾਰੇ ਮੁਸਲਮਾਨ ਹੈਗੇ ਨੇ। ਅੱਛਾ ਮੇਰੇ ਤੇ ਔਰ ਬਹੁਤ ਅੱਛਾ ਅੱਛਾ, ਸਾਡੀ ਆਡੀਅנס ਨੂੰ ਥੋੜਾ ਬਹੁਤ ਪਾਕਿਸਤਾਨੀ ਜਿਹੜੇ ਖਾਸ ਤੌਰ, ਮੈਂ ਉਹਨਾਂ ਵਾਸਤੇ ਥੋੜਾ ਕੁ ਸਵਾਲ ਤੁਹਾਨੂੰ ਕਰ ਲਗਾ। ਹਾਂਜੀ। ਤੇ ਤੁਹਾਡਾ ਉਹਨਾਂ ਨਾਲ ਬਿਹੇਵ ਕਿਵੇਂ ਦਾ? ਕੋਈ ਨਫ਼ਰਤ ਤੇ ਮੁਹੱਬਤ? ਬਿਲਕੁਲ ਨਹੀਂ, ਅਸੀਂ ਇੰਨੇ ਪਿਆਰ ਦੇ ਨਾਲ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਆ, ਅਸੀਂ ਇਕੱਠੇ ਖਾਂਦੇ ਪੀਂਦੇ ਆ, ਅਸੀਂ ਕੋਈ ਸਾਡੇ ਮਨ 'ਚ ਨਹੀਂ ਹੈਗਾ। ਅਸੀਂ ਇਹੀ ਕਹਿੰਦੇ ਆ, ਜੋ ਸਰਦਾਰਾਂ ਦਾ ਪਹਿਨਾਵਾ ਉਹੀ ਮੁਸਲਮਾਨਾਂ ਦਾ ਪਹਿਨਾਵਾ, ਉਹ ਵੀ ਪਗੜੀ ਪਾਉਂਦੇ ਨੇ, ਅਸੀਂ ਵੀ ਪਗੜੀ ਪਾਉਂਦੇ ਹੈਗੇ ਆ, ਅਸੀਂ ਤੇ ਭਰਾ ਹੋਏ, ਮਤਲਬ ਸਾਡਾ ਆਪਸ 'ਚ ਬਹੁਤ ਪਿਆਰ ਹੈ। ਅੱਛਾ, ਤੁਸੀਂ ਇੱਥੇ ਸਾਰਾ ਘੁੰਮਿਆ, ਚਲੋ ਕੋਈ ਨਾ ਕੋਈ ਤਾਂ ਘੁੰਮ ਜਾਂਦੇ, ਬੱਸਾਂ 'ਚ ਵੀ ਬਹਿੰਦੇ ਗਏ,
ਪਿੰਡ ਬਾਜ਼ਾਰ ਹੁਣ ਤੁਸੀਂ ਲਾਹੌਰ ਵੀ ਚੱਲੇ ਹੋ, ਹਾਂਜੀ। ਕੋਈ ਆਵਾਮ ਚ ਕੋਈ ਡਿਫਰੈਂਟ ਲੱਗਿਆ? ਪਹਿਲਾਂ ਜ਼ਹਿਨ ਚ ਸੀ ਕਿ ਪਤਾ ਨਹੀਂ ਕਿਵੇਂ ਦੇ ਹੋਣਗੇ, ਘਰ ਕਿਵੇਂ ਦੇ ਹੋਣ, ਕੋਈ ਲੱਗੇ ਡਿਫਰੈਂਟ ਜਾਂ ਆਪਣੇ ਲੱਗਦਾ ਪਿਆ ਕਿ ਆਪਣਾ ਹੀ ਲੱਗ ਰਿਹਾ ਹੈ। ਇੱਥੇ ਲਾਹੌਰ ਆ ਕੇ ਅਸੀਂ ਲਾਹੌਰ ਹੀ ਆ ਕੇ ਬਾਹਰ ਨਿਕਲੇ ਹਾਂ, ਹੋਰ ਤਾਂ ਅਸੀਂ ਕਿਤੇ ਬਾਹਰ ਨਿਕਲ ਨਹੀਂ ਪਾਏਗੇ। ਕੱਲ ਤੱਕ ਤੁਸੀਂ ਜਿਵੇਂ ਮਰਜ਼ੀ ਘੁੰਮੋ। ਹਾਂਜੀ ਘੁੰਮਾਂਗੇ, ਫਿਰ ਅਸੀਂ ਆਪਣੇ ਵਿਊਜ਼ ਤੁਹਾਨੂੰ ਕੱਲ ਦੇਵਾਂਗੇ ਕਿ ਸਾਨੂੰ ਲਾਹੌਰ ਕਿੱਦਾਂ ਦਾ ਲੱਗਿਆ। ਚਲੋ ਮੋਸਟ ਵੈਲਕਮ ਜੀ, ਫਿਰ ਮਿਲਾਂਗੇ ਤੁਹਾਨੂੰ। ਠੀਕ ਹੈ ਜੀ। ਜਿਹੜੇ ਲੋਕਾਂ ਨੇ ਸਾਡੀ ਇੰਨੀ ਇੱਜ਼ਤ ਕਰੀ ਆ। ਮੀਡੀਆ ਨਾ ਮੀਡੀਆ ਤੁਹਾਡਾ ਵੀ ਤੇ ਸਾਡਾ ਵੀ ਜਿਹੜਾ ਉੱਪਰ ਹਾਈ ਲੈਵਲ ਦਾ ਮੀਡੀਆ ਉਹ ਨਫ਼ਰਤਾਂ ਫੈਲਾਉਂਦੇ, ਲੇਕਿਨ ਅਸੀਂ ਜਿਹੜੇ ਸੋਸ਼ਲ ਮੀਡੀਆ ਵਾਲੇ ਨਾ ਕੁਛ ਸਰਕਾਰ ਫੈਲਾਉਂਦੀ ਹੈ, ਅਸੀਂ ਅਸਲ ਵਹਾਉਂਦੇ ਰਹਿਣਾ ਹੈ ਲੋਕਾਂ ਕੁਛ ਸਰਕਾਰ ਫੈਲਾਉਂਦੀ ਹੈ, ਆਪਣੇ ਲੋਕ ਮਾੜੇ ਨਹੀਂ ਹੈਗੇ। ਸਾਡੀ ਇੰਨੀ ਇੱਜ਼ਤ ਕੀਤੀ ਹੈ, ਸਾਨੂੰ ਗੇਟ ਵੜਦੇ ਗੇਂਦੇ ਦੇ ਫੁੱਲਾਂ ਦੇ ਹਾਰ ਪਾਏ ਤੇ ਫੁੱਲ ਵਰਸਾਏ ਸਾਡੇ ਉੱਪਰ, ਐਡੀ ਇੱਜ਼ਤ ਕੀਤੀ ਸਾਡੀ ਉਹਨਾਂ ਨੇ। ਹਾਂਜੀ ਜਿਵੇਂ ਤੁਹਾਨੂੰ ਲੱਗਾ ਹੋਣਾ ਜਿਵੇਂ ਅਸੀਂ ਮੰਤਰੀ ਹਾਂ, ਆਪਾਂ ਇਹ ਕਹਿੰਦੇ ਹਾਂ ਸਾਨੂੰ ਬਹੁਤ ਚੰਗਾ ਲੱਗਿਆ, ਬਹੁਤ ਅੱਛੇ ਲੱਗੇ ਸਾਨੂੰ ਇੱਥੇ ਦੇ ਲੋਕ। ਫੁੱਲਾਂ ਦੀ ਵਰਖਾ ਵੀ ਹੋਈ ਉੱਪਰ। ਹਾਂ ਜੀ, ਵਰਖਾ ਫੁੱਲਾਂ ਦੀ ਤੇ ਗੇਂਦਾ ਦੇ ਹਾਰ ਪਾਏ ਸਾਡੇ ਵੜਦੇ ਸਾਰੇ ਲੋਕਾਂ ਦੇ। ਫਿਰ ਇੱਥੇ ਨਨਕਾਣਾ ਸਾਹਿਬ ਉਹ ਵੀ ਇਹਨਾਂ ਨੇ ਫੇਰ ਹਾਰ ਪਾਏ ਸਾਡੇ ਕੋਲ। ਤੇ ਆਪਣੀ ਆਵਾਮ ਨੂੰ ਕੁਝ ਕਹਿਣਾ ਚਾਹੋ, ਸਾਡੇ ਆਵਾਮ ਨੂੰ ਕੀ ਵਿਚਾਰ ਨੇ ਤੁਹਾਡੇ ਦਿਲ ਦੇ? ਥੋੜੇ ਉਹ ਵਿਚਾਰ ਤੁਹਾਡੇ ਦਿਲ 'ਚ ਹੋਣ ਜਿਹੜੇ ਤੁਸੀਂ ਆਵਾਮ ਨੂੰ ਕਹਿਣਾ ਚਾਹੋ ਕੁਝ। ਆਪਾਂ ਤਾਂ ਇਹ ਕਹਿੰਦੇ ਆ ਜੀ ਵੀ ਬਾਬਾ ਨਾਨਕ ਨੂੰ, ਜਿਨ੍ਹਾਂ ਦੇ ਮੇਰੀ ਭੈਣ ਦਾ 2 ਵਾਰ ਵੀਜ਼ਾ ਮੁੜਿਆ, ਵੀ ਜਿਨ੍ਹਾਂ ਦੇ ਵੀਜ਼ਾ ਪ੍ਰਮਾਤਮਾ ਸਭ ਦੇ ਲਾਈ ਤੋਂ, ਜਿਵੇਂ ਅਸੀਂ ਇੰਜੋਏ ਕਰਦੇ ਸਭ ਨੂੰ ਕਰਾਵੇ ਪ੍ਰਮਾਤਮਾ। ਗੁਰੂ ਨਾਨਕ ਦੇ ਨਾਲੇ ਤੁਸੀਂ ਦਰ ਤੇ ਜਾਓ। ਹਾਂਜੀ ਉਰੇ ਆਉਣ ਵਿਚਾਰੇ ਸਾਰੇ, ਜਿਨ੍ਹਾਂ ਦੇ ਵੀਜ਼ਾ ਨਾ ਮੁੜਨ ਕਿਸੇ ਦੀ ਵੀ। ਉਹਨਾਂ ਨੂੰ ਕੀ ਜਿਹੜੇ ਡਰਦੇ ਨੇ ਉਹਨਾਂ ਚਾਹੁੰਦੇ ਲੇਕਿਨ ਆ ਨਹੀਂ ਡਰਦੇ, ਉਹਨਾਂ ਨੂੰ ਦੱਸੋ ਕੁਝ। ਅਸੀਂ ਤਾਂ ਤੁਹਾਨੂੰ ਕਹਿੰਦੇ ਵੀ ਤੁਸੀਂ ਵੀ ਆਓ ਸਾਡੇ ਦੇਸ਼, ਇਹ ਸਰਕਾਰਾਂ ਖੋਲ ਦੇਣ, ਉਹ ਵੀਜ਼ੇ ਲੱਗਣ ਤੇ ਜਾਈਏ ਨਾ, ਖੋਲ ਦੇਣ ਸਰਕਾਰਾਂ। ਵੀਜ਼ਿਆਂ ਦੀ ਬੜੀ ਪ੍ਰੋਬਲਮ ਆ, ਤਾਂ ਹੀ ਤਾਂ ਕਹਿੰਦੇ। ਬਾਬਾ ਜੀ ਸੁਣਾਓ ਕੀ ਹਾਲ ਜੀ, ਕੀ ਨਾਂ ਤੁਹਾਡਾ? ਹਾਲ ਚਾਲ ਬਹੁਤ ਵਧੀਆ। ਮੈਂ ਬਾਬਾ ਅਮਰ ਸਿੰਘ ਕਾਰ ਸੇਵਾ ਪਟਿਆਲੇ ਵਾਲੇ। ਹਾਂਜੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੀ ਕਿਰਪਾ ਨਾਲ ਅਸੀਂ ਪੰਜਾਬ ਤੋਂ ਚੱਲ ਕੇ ਭਾਰਤ ਸਰਕਾਰ ਨੇ ਸਾਡਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ, ਨਾਲ ਪਾਕਿਸਤਾਨ ਨੇ, ਦੋਨੇ ਦੇਸ਼ਾਂ ਨੇ ਰਲ ਕੇ ਸਾਡਾ ਮੇਲ ਕਰਵਾਇਆ, ਵੀਜ਼ੇ ਦੇ ਕੇ ਸਾਨੂੰ ਇਹਨਾਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਇਹ ਵਡਭਾਗੀ ਸਮਾਂ ਬਖਸ਼ਿਆ ਸਾਨੂੰ। ਔਰ ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਨਨਕਾਣਾ ਸਾਹਿਬ ਦੀ ਧਰਤੀ ਤੇ ਪ੍ਰਗਟ ਦਿਹਾੜਾ ਮਨਾਇਆ, ਤੇ ਨਾਲ ਨਾਲ ਅਸੀਂ ਜਿੰਨੇ ਵੀ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਨੇ ਅਸੀਂ ਉਹਨਾਂ ਸਾਰਿਆਂ ਦੇ ਦਰਸ਼ਨ ਵੀ ਕੀਤੇ ਤੇ ਉੱਥੇ ਵੀ ਪ੍ਰਗਟ ਦਿਹਾੜੇ ਮਨਾਏ ਗਏ। ਇਸ ਟਾਈਮ ਅਸੀਂ ਅੱਜ ਰਾਤ ਦੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇ ਹਾਂ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 5ਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਾਧਾਂ ਤੇ ਅਸੀਂ ਅੱਜ ਪਹੁੰਚੇ ਹੋਏ ਹਾਂ। ਪਾਕਿਸਤਾਨ ਸਰਕਾਰ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ, ਲੰਗਰਾਂ ਦੇ ਵਧੀਆ ਪ੍ਰਬੰਧ ਨੇ ਔਰ ਆਵਾਜਾਈ ਦੇ ਸਾਧਨ ਬਹੁਤ ਵਧੀਆ ਨੇ, ਨਾਲ ਮੈਡੀਕਲ ਦੇ ਹਰ ਤਰ੍ਹਾਂ ਦੀ ਸਹੂਲਤ ਪਾਕਿਸਤਾਨ ਯਾਤਰੂਆਂ ਨੂੰ ਦੇ ਰਹੀ ਹੈ, ਇਸੇ ਤਰ੍ਹਾਂ ਦਿੰਦੀ ਰਹੇ। ਔਰ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਕਿ ਸਾਡੀ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ, ਅਸੀਂ ਪੰਥ ਤੋਂ ਵਿਛੜੇ ਹੋਏ ਗੁਰੂ ਧਾਮਾਂ ਦੀ ਯਾਤਰਾ ਕਰ ਸਕੀਏ। ਅਤੇ ਇੱਕ ਜੋ ਸਾਨੂੰ ਸਾਰੀ ਵੱਡੀ ਪ੍ਰੋਬਲਮ ਆ ਕਿ ਮੋਬਾਈਲ ਨਹੀਂ ਚੱਲ ਰਹੇ, ਨੰਬਰ ਨਹੀਂ ਚੱਲ ਰਹੇ, ਉਹਨਾਂ ਨੂੰ ਜ਼ਰੂਰ ਚਾਲੂ ਕੀਤਾ ਜਾਵੇ। ਕਿਉਂ ਉਹ ਜੇ ਤੁਸੀਂ ਇੱਥੇ ਆਓ ਤੁਹਾਡੀ ਇੰਟਰਨੈਸ਼ਨਲ ਸੀਮਾ ਕੀਤੀ ਜਾਣੀ ਹੈ ਕਹਿ ਰਹੇ? ਹਾਂਜੀ, ਸਿਗਨਲ ਉਹਨਾਂ ਦੇ ਮਿਲਣ ਵੀ ਤਾਂ ਕਿ ਹੁਣ ਦੇਖੋ ਕਿਸੇ ਪਰਿਵਾਰ ਦੀ ਰਾਤੀ ਡੈਥ ਹੋ ਗਈ ਹੈ, ਹੁਣ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਸੁਨੇਹਾ ਲਾਉਣਾ ਬਹੁਤ ਮੁਸ਼ਕਲ ਹੋਇਆ। ਲੌਸਮੈਂਟਾਂ ਕਰ ਕਰਕੇ ਅਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਹੋ ਗਈ, ਕੁਦਰਤੀ ਤੌਰ ਤੇ ਹੋਈ ਹੈ। ਉਹਨਾਂ ਨੇ ਹੁਣ ਵਾਪਸ ਜਾਣਾ। ਹੁਣ ਸਵੇਰ ਦੇ 2-3 ਵਾਰ ਗੁਰਦੁਆਰਾ ਸਾਹਿਬ ਚ ਲੌਸਮੈਂਟਾਂ ਕਰੀਆਂ, ਜੇ ਫੋਨ ਹੋਵੇ ਤਾਂ ਪਰਿਵਾਰ ਆਪਣਾ ਸੰਪਰਕ ਤਾਂ ਕਰ ਸਕਦਾ ਨਾ। ਇਸ ਕਰਕੇ ਇਹ ਵੀ ਅਸੀਂ ਮੰਗ ਕਰਦੇ ਹਾਂ ਦੋਨਾਂ ਸਰਕਾਰਾਂ ਤੋਂ ਵੀ ਇਹ ਵੀ ਮਸਲੇ ਨੂੰ ਹੱਲ ਕੀਤਾ ਜਾਵੇ। ਔਰ ਮੈਂ ਦੋਨਾਂ ਭਾਰਤ ਸਰਕਾਰ ਨੂੰ ਅਤੇ ਪਾਕਿਸਤਾਨ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਦੀ ਮੈਂ ਲੱਖ ਲੱਖ ਵਧਾਈ ਵੀ ਦਿੰਦਾ। ਔਰ ਮੈਂ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਘਰ ਘਰ ਪਹੁੰਚਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।